ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅੱਜ ਕੱਲ੍ਹ ਅਸੀਂ ਗੱਲ ਕਰ ਰਹੇ ਸਾਂ ਜ਼ੁਲਫਕਾਰ ਅਲੀ ਭੁੱਟੋ ਦੀ ਉਸ ਜਮਾਤ ਦੀ ਜਿਹਨੇ ਸਾਡੇ ਮੁਲਕੀ ਸਿਆਸਤ ਵਿੱਚ ਇੱਕ ਅਜਿਹੀ ਤਬਦੀਲੀ ਬਰਪਾ ਕੀਤੀ ਜਿਹਦੇ ਨਤੀਜੇ ਵਿੱਚ ਲੋਕਾਂ ਨੂੰ ਸਿਆਸੀ ਸ਼ਊਰ ਆਇਆ, ਆਪਣੇ ਹੱਕਾਂ ਦੀ ਗੱਲ ਕਰਨ ਦਾ ਸਲੀਕਾ ਮਿਲਿਆ ਅਤੇ ਆਜ਼ਾਦੀ ਇਜ਼ਹਾਰ ਰਾਏ ਦਾ ਮੁੱਢ ਬਣਿਆ ਗਿਆ। ਪੀਪਲ ਪਾਰਟੀ ਕਿਵੇਂ ਇੱਕ ਆਮਰ ਨਾਲ ਮੱਥਾ ਲਾ ਕੇ ਇਕਤਿਦਾਰ 'ਚ ਆਪਣੀ, ਫਿਰ ਉਹ ਅਜਿਹੀਆਂ ਕਿਹੜੀਆਂ ਸੋਚਾਂ ਅਤੇ ਫੈਸਲੇ ਸਨ ਜਿਨ੍ਹਾਂ ਪਾਰੋਂ ਪੀਪਲ ਪਾਰਟੀ ਦੀ ਮਕਬੂਲੀਅਤ ਦਿਨ ਬ ਦਿਨ ਘੱਟਦੀ ਗਈ। ਅਸੀਂ ਹੁਣ ਤੱਕ ਇਹਦੇ ਪਿਛੋਕੜ ਦਾ ਜ਼ਿਆਦਾ ਲੈ ਚੁੱਕੇ ਹਾਂ। ਇਹ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਜ਼ੁਲਫਕਾਰ ਅਲੀ ਭੁੱਟੋ ਦਾ ਆਪੋਜੀਸ਼ਨ ਦੇ ਦੌਰਾਨ ਚਿਹਰਾ ਹੋਰ ਹੁੰਦਾ ਸੀ ਅਤੇ ਜਦ ਉਹ ਇਕਤਿਦਾਰ ਵਿੱਚ ਆਉਂਦੇ ਉਦੋਂ ਉਹਨਾਂ ਦੇ ਖਿਆਲਾਤ ਮੁਖਤਲਿਫ ਹੁੰਦੇ ਸਨ। ਇੰਝ ਹੀ ਬੇਨਜ਼ੀਰ ਭੁੱਟੋ ਨੇ ਕੱਦਾਵਰ ਸਿਆਸਤਦਾਨ ਹੋਣ ਦੇ ਬਾਵਜੂਦ ਜਿਹੜੀਆਂ ਸਿਆਸੀ ਗਲਤੀਆਂ ਕੀਤੀਆਂ, ਉਹਨਾਂ ਨੇ ਚੌਵਾਂ ਸੂਬਿਆਂ ਵਿੱਚ ਮਕਬੂਲ ਤਰੀਨ ਜਮਾਤ ਨੂੰ ਸਿਰਫ ਸਿੰਧ ਤੱਕ ਮਹਦੂਦ ਕਰਕੇ ਰੱਖਤਾ। ਫਿਰ ਜਿਹੜੀ ਪੰਜਾਬ ਦੁਸ਼ਮਣੀ ਇਖਤਿਆਰ ਕੀਤੀ ਗਈ, ਉਹਨੇ ਵੀ ਪੀਪਲ ਪਾਰਟੀ ਨੂੰ ਨਾਕਾਬਲੇ ਤਲਾਫੀ ਨੁਕਸਾਨ ਪਹੁੰਚਾਇਆ। ਬੇਨਜ਼ੀਰ ਭੁੱਟੋ ਜਦ ਵੀ ਇਕਤਿਦਾਰ ਵਿੱਚ ਆਉਂਦੀਆਂ, ਉਹ ਪੰਜਾਬ ਬਾਰੇ ਹੋਰ ਰਾਏ ਰੱਖਦੀਆਂ, ਅਤੇ ਜਦੋਂ ਉਹ ਆਪੋਜੀਸ਼ਨ ਹੁੰਦੀਆਂ ਅਤੇ ਇਕਤਿਦਾਰ ਮੀਆਂ ਨਵਾਜ਼ ਸ਼ਰੀਫ ਦੇ ਹੱਥ ਹੁੰਦਾ, ਤਾਂ ਫਿਰ ਉਹ ਪੰਜਾਬ ਦੇ ਲੋਕਾਂ ਨੂੰ ਤਨਕੀਦ ਦੇ ਜ਼ਰੀਏ ਉਹਨਾਂ ਕੋਲ ਬਦਲਾ ਲੈਂਦੀਆਂ। ਪੀਪਲ ਪਾਰਟੀ ਦੀ ਮੁਕਾਮੀ ਕਿਆਦਤ ਨੇ ਆਪਣੇ ਤੌਰ 'ਤੇ ਠੀਕ ਕਰਨ ਦੀ ਬਜਾਏ ਇਹ ਸੋਚ ਲਿਆ ਸੀ ਕਿ ਅਸੀਂ ਸਿਰਫ ਔਰ ਸਿਰਫ ਜ਼ੁਲਫਕਾਰ ਅਲੀ ਭੁੱਟੋ ਦੀ ਸ਼ਹਾਦਤ ਦੇ ਨਾਂ ਉੱਤੇ ਵੋਟ ਲੈਣਾ ਹੈ। ਆਵਾਮ ਨੇ ਬਾਰ-ਬਾਰ ਪੀਪਲ ਪਾਰਟੀ ਨੂੰ ਇਕਤਿਦਾਰ ਦਿੱਤਾ। ਪੰਜਾਬ ਵੀ ਖਾਸ ਤੌਰ 'ਤੇ ਭੁੱਟੋ ਦੀ ਸਮਾਜ ਸੇਵਾ ਅਤੇ ਬੇਨਜ਼ੀਰ ਨਾਲ ਹਮਦਰਦੀ ਪਾਰੋਂ ਹਰ ਉਹ ਗੱਲ ਨਜ਼ਰਅੰਦਾਜ਼ ਕਰਦੇ ਰਹੇ ਜਿਹੜੀ ਪੰਜਾਬ ਦੇ ਮਫਾਦਾਂ ਦੇ ਖਿਲਾਫ ਹੁੰਦੀ। ਮੈਂ ਇੱਥੇ ਮੁਹਤਰਮਾ ਬੇਨਜ਼ੀਰ ਭੁੱਟੋ ਦੀ ਸ਼ਖਸੀਅਤ ਦਾ ਉਹ ਰੁਖ ਪੇਸ਼ ਕਰ ਰਿਹਾ ਹਾਂ ਜਿਹੜਾ ਹਕੀਕੀ ਤਾਰੀਖ ਦੇ ਵਿੱਚ ਮੌਜੂਦ ਹੈ। ਉਹ ਯਕੀਨੀ ਤੌਰ 'ਤੇ ਇੱਕ ਵੱਡੀਆਂ ਸਿਆਸੀ ਲੀਡਰ ਸਨ। ਉਹਨਾਂ ਦੀ ਸ਼ਹਾਦਤ ਵੀ ਮੁਲਕੀ ਸਿਆਸਤ ਅਤੇ ਜਮਹੂਰੀਅਤ ਲਈ ਵੱਡਾ ਨੁਕਸਾਨ ਹੈ। ਪਰ ਅਸੀਂ ਕਦੀ ਸਿਰਫ ਇਸ ਪਾਰੋਂ ਤਾਰੀਖੀ ਹਕਾਇਕ ਨੂੰ ਝੁਟਲਾ ਨਹੀਂ ਸਕਦੇ ਕਿ ਕੋਈ ਵੱਡੀ ਸ਼ਖਸੀਅਤ ਦੁਨੀਆ ਤੋਂ ਚਲਾਣਾ ਕਰ ਗਈ ਹੈ। ਉਂਝ ਹੀ ਬੇਨਜ਼ੀਰ ਭੁੱਟੋ ਨੇ ਜਿਹੜੀਆਂ ਸਿਆਸੀ ਗਲਤੀਆਂ ਕੀਤੀਆਂ, ਉਹਨਾਂ ਤੋਂ ਕਦੀ ਵੀ ਦਰਗੁਜ਼ਰ ਨਹੀਂ ਕੀਤਾ ਜਾ ਸਕਦਾ ਕਿਉਂ ਜੇ ਸਿਆਸਤਦਾਨ ਦੀ ਗਲਤੀ ਦਾ ਖਮਿਆਜ਼ਾ ਪੂਰੀ ਕੌਮ ਭੁਗਤਦੀ ਹੈ। ਇਹ ਗਲਤੀ ਤਾਰੀਖ ਦੇ ਸੀਨੇ 'ਚੋਂ ਚਾਹ ਕੇ ਵੀ ਮਿਟਾਈ ਨਹੀਂ ਜਾ ਸਕਦੀ। ਬੇਨਜ਼ੀਰ ਭੁੱਟੋ ਨੇ ਪੰਜਾਬ ਦੇ ਮਫਾਦਾਂ ਦੇ ਖਿਲਾਫ ਜਿਹੜੇ ਫੈਸਲੇ ਕੀਤੇ, ਪੰਜਾਬ ਦੇ ਹੱਕਾਂ ਦੇ ਖਿਲਾਫ ਜਿਹੜੀਆਂ ਤਹਿਰੀਕਾਂ ਦਾ ਮੁੱਢ ਬਣਿਆ, ਉਹਨੂੰ ਅਸੀਂ ਕਦੇ ਵੀ ਫਰਾਮੋਸ਼ ਨਹੀਂ ਕਰ ਸਕਦੇ। ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ, ਸਿਰਫ ਕਾਲਾਬਾਗ ਡੈਮ ਦੇ ਇਸ਼ੂ ਉੱਤੇ ਹੀ ਸਵਾਲ ਚੁੱਕਦਾ ਹਾਂ ਕਿ ਆਖਰ ਉਹ ਕੀ ਵਜ੍ਹਾ ਸੀ ਜਿਹਨੇ ਬੇਨਜ਼ੀਰ ਭੁੱਟੋ ਅਤੇ ਪਾਕਿਸਤਾਨ ਪੀਪਲ ਪਾਰਟੀ ਨੂੰ ਪੰਜਾਬ ਦੇ ਮੁਖਾਲਫ ਖੜਾ ਕਰਤਾ। ਸਿਰਫ ਔਰ ਸਿਰਫ ਸਿਆਸੀ ਮਫਾਦ ਪੰਜਾਬ ਨੂੰ ਇਹ ਸਾਥ ਦੇਣਾ ਕਿ ਉਹਨੇ ਪੀਪਲ ਪਾਰਟੀ ਦੀ ਥਾਵੇਂ ਨਵਾਜ਼ ਲੀਗ ਨੂੰ ਵੋਟ ਕਿਉਂ ਦਿੱਤਾ। ਇਹ ਉਹ ਇੰਤਕਾਮ ਸੀ ਜਿਹਦੇ ਜਵਾਬ ਵਿੱਚ ਪੰਜਾਬ ਦੇ ਬਾਸ਼ਊਰ ਲੋਕਾਂ ਨੇ ਇਸ ਜਮਾਤ ਨੂੰ ਪੰਜਾਬ ਵਿੱਚ ਚੁੱਕ ਕੇ ਬਾਹਰ ਸੱਟਤਾ। ਸੱਜਣੋ ਤੇ ਮਿੱਤਰੋ, ਪੀਪਲ ਪਾਰਟੀ ਦੀ ਸਭ ਤੋਂ ਵੱਡੀ ਬਦਨਸੀਬੀ ਇਹ ਹੋਈ ਹੈ ਕਿ ਉਹ ਗਲਤੀਆਂ ਤੋਂ ਸਿੱਖਦੀ ਨਹੀਂ, ਗਲਤੀਆਂ ਬਾਰ-ਬਾਰ ਦੁਹਰਾਉਂਦੀ ਹੈ ਅਤੇ ਲੁਕਾਈ ਨਾਲ ਜੁੜਨ ਦਾ ਦਾਅਵਾ ਕਰਨ ਦੇ ਬਾਵਜੂਦ ਉਸ ਨਬਜ਼ ਉੱਤੇ ਹੱਥ ਨਹੀਂ ਰੱਖਦੀ ਜਿਹੜੀ ਸਮਾਜ ਦੇ ਮਰਜ਼ਾਂ ਅਤੇ ਸੋਚਾਂ ਦਾ ਪਤਾ ਦੱਸਦੀ ਹੈ। ਬੇਨਜ਼ੀਰ ਭੁੱਟੋ ਦੀ ਸ਼ਹਾਦਤ ਇਸ ਮੁਲਕ ਲਈ ਬਹੁਤ ਵੱਡਾ ਨੁਕਸਾਨ ਸੀ, ਪਰ ਇਸ ਸ਼ਹਾਦਤ ਨੂੰ ਪੀਪਲਸ ਪਾਰਟੀ ਨੇ ਜਿਵੇਂ ਇਸਤੇਮਾਲ ਕੀਤਾ, ਉਹ ਵੀ ਕੁਝ ਘੱਟ ਮਫਾਦ ਪ੍ਰਸਤਾਨਾ ਸੋਚ ਨਹੀਂ ਸੀ। ਪੀਪਲ ਪਾਰਟੀ ਚਾਹੁੰਦੀ ਜੋ ਇੱਕ ਵਾਰੀ ਫੇਰ ਮੁਸਬਤ ਰਵੱਈਆ ਅਖਤਿਆਰ ਕਰਕੇ ਪੰਜਾਬ ਦੇ ਨਾਰਾਜ਼ ਜ਼ਿਆਲੇ ਨੂੰ ਆਪਣੇ ਨਾਲ ਜੋੜ ਸਕਦੇ ਸੀ। ਉਹ ਲੋਕ ਜਿਹੜੇ ਪ੍ਰੋਗਰੈਸਿਵ ਸੋਚ ਦੇ ਮਾਲਕ ਸਨ, ਜਿਹਨਾਂ ਨੂੰ ਬਾਰ-ਬਾਰ ਧਤਕਾਰਿਆ ਗਿਆ ਅਤੇ ਪੀਪਲ ਪਾਰਟੀ ਦੀਆਂ ਸ਼ਾਫੀਆਂ ਨੇ ਇਹ ਅਹਿਸਾਸ ਦਵਾਇਆ ਕਿ ਪੰਜਾਬ ਦਾ ਵਜੂਦ ਦੂਜੇ ਸੂਬਿਆਂ ਨੂੰ ਪਾਲਣਾ ਹੈ, ਅਤੇ ਜੇਕਰ ਕਿਤੇ ਪੰਜਾਬ ਨੇ ਆਪਣਾ ਹੱਕ ਮੰਗ ਲਿਆ ਤਾਂ ਫਿਰ ਇਸ ਸੂਬੇ ਤੋਂ ਵੱਡਾ ਗੱਦਾਰ ਕੋਈ ਨਹੀਂ। ਮੈਂ ਤਾਂ ਮੀਆਂ ਨਵਾਜ਼ ਸ਼ਰੀਫ ਨਾਲ ਵੀ ਇਹੋ ਗਿਲਾ ਕਰਦਾ ਹਾਂ ਕਿ ਪੰਜਾਬ ਨੇ ਤੁਹਾਨੂੰ ਸਿਰ ਅੱਖਾਂ 'ਤੇ ਬਿਠਾਇਆ, ਬੇਨਜ਼ੀਰ ਜਿਹੀ ਲੀਡਰ ਦੀ ਥਾਵੇਂ ਹਮੇਸ਼ਾ ਤੁਹਾਡਾ ਇੰਤਖਾਬ ਕੀਤਾ, ਪਰ ਇਹਦੇ ਬਾਵਜੂਦ ਤੁਸੀਂ ਪੰਜਾਬ ਦਾ ਮੁਕੱਦਮਾ ਉਂਝ ਨਹੀਂ ਲੜਿਆ ਜਿਵੇਂ ਲੜਨ ਦਾ ਹੱਕ ਸੀ। ਤੁਸੀਂ ਹਮੇਸ਼ਾ ਸਮਝੌਤਾ ਕੀਤਾ ਅਤੇ ਪੰਜਾਬ ਨੂੰ ਵੱਡਾ ਸੂਬਾ ਆਖ ਕੇ ਇਹਦੇ ਹੱਕ ਦੂਜਿਆਂ ਦੀ ਝੋਲੀ ਪਾਏ। ਇਸ ਸਵਾਲ ਨਾਲ ਫਿਰ ਗੱਲ ਕਰਾਂਗੇ। ਫਿਲਹਾਲ
ਸਾਡਾ ਮੌਜੂ ਪੀਪਲਜ਼ ਪਾਰਟੀ ਦੀ ਆਵਾਮ ਤੋਂ ਦੂਰੀ ਤੇ ਤਬਾਹਲੀ। ਪੀਪਲਜ਼ ਪਾਰਟੀ ਜੇਕਰ ਦੋਹਰਾ ਮਿਆਰ ਤੇ ਸੋਚ ਨਾ ਰੱਖਦੀ ਤਾਂ ਸ਼ਾਇਦ ਪੰਜਾਬ ਵਿੱਚ ਉਹਦੀ ਵਾਪਸੀ ਮੁਮਕਿਨ ਹੋ ਸਕਦੀ ਸੀ, ਪਰ ਬਦਕਿਸਮਤੀ ਨਾਲ ਜ਼ਰਦਾਰੀ ਸਾਹਿਬ ਤੇ ਉਹਨਾਂ ਦੇ ਨਾਲ ਬਿਲਾਵਲ ਸਾਹਿਬ ਨੇ ਜਾਗੀਰਦਾਰਾਨਾ ਸੋਚ ਤੇ ਫਲਸਫੇ ਨਾਲ ਹੀ ਹਾਲਾਤਾਂ ਨੂੰ ਵੇਖਿਆ। ਉਹਨਾਂ ਸਮਝਿਆ ਕਿ ਸ਼ਾਇਦ ਪੰਜਾਬ ਦੇ ਲੋਕ ਵੀ ਨਜ਼ਰੀਏ ਥਾਵੇਂ ਵੱਡੀਆਂ ਗੱਦੀਆਂ, ਜ਼ਾਤਾਂ ਤੇ ਕਬੀਲਿਆਂ ਦੇ ਨਾਮ 'ਤੇ ਵੋਟ ਪਾਉਂਦੇ ਨੇ। ਉਹ ਇਹ ਗੱਲ ਭੁੱਲ ਗਿਆ ਕਿ ਪੰਜਾਬ ਨੇ ਤੇ ਉਦੋਂ ਵੀ ਬਾਸ਼ਊਰ ਹੋਣ ਦਾ ਸਬੂਤ ਦਿੱਤਾ ਜਦ ਇਸ ਧਰਤੀ ਦੇ ਪੁੱਤਰ ਅਹਿਮਦ ਖਾਨ ਖਰਲ ਨੇ ਆਜ਼ਾਦੀ ਦੀ ਜੰਗ ਦਾ ਝੰਡਾ ਚੁੱਕਿਆ, ਜਦ ਭਗਤ ਸਿੰਘ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਆਪਣੇ ਨਜ਼ਰੀਏ ਨੂੰ ਕਫਨ ਬਣਾ ਕੇ ਲੁਕਾਈ ਦੇ ਮੁੱਢਲੇ ਹੱਕਾਂ ਤੇ ਆਜ਼ਾਦੀ ਦੀ ਗੱਲ ਕੀਤੀ। ਉਹ ਕੌਮ ਕੁਝ ਗੱਦੀ ਨਸ਼ੀਨਾਂ ਤੇ ਜਾਗੀਰਦਾਰਾਂ ਦੇ ਗੁਲਾਮਾਂ ਦੇ ਤੌਰ 'ਤੇ ਕਿਵੇਂ ਇਸਤੇਮਾਲ ਹੋ ਸਕਦੀ ਹੈ? ਇਹ ਤੇ ਗੱਭਰੂ ਜਵਾਨਾਂ ਦੀ ਕੌਮ ਹੈ, ਮੁਜ਼ਾਮਤ ਜਿਹਨਾਂ ਦਾ ਵਿਰਸਾ ਤੇ ਅਣਖ ਜਿਹਨਾਂ ਦੀ ਪਛਾਣ ਹੈ। ਪੀਪਲ ਪਾਰਟੀ ਜਦ ਪੰਜਾਬ ਵਿੱਚ JUI ਤੇ TLP ਜਿਹੀਆਂ ਮਜ਼ਹਬੀ ਜਮਾਤਾਂ ਤੋਂ ਵੀ ਪਿੱਛੇ ਰਹਿ ਗਈ ਤੇ ਫਿਰ ਵੀ ਉਹਨੇ ਸਬਕ ਨਹੀਂ ਸਿੱਖਿਆ। ਆਪਣੇ ਪੈਰ ਉੱਤੇ ਕੁਹਾੜੀ ਮਾਰ ਲਈ ਕਿ ਅਸੀਂ ਹੁਣ ਪੰਜਾਬ ਨੂੰ ਵੰਡ ਕੇ ਜਨੂਬੀ ਪੰਜਾਬ ਵਿੱਚ ਆਪਣੇ ਗੁਮਾਸ਼ਤਿਆਂ ਦੇ ਜ਼ਰੀਏ ਇਕਤਦਾਰ ਹਾਸਲ ਕਰ ਲਵਾਂਗੇ। ਸੂਬਾ ਵੰਡਣ ਦੀ ਤਹਿਰੀਕ ਨੂੰ ਪੂਰੀ ਤਰ੍ਹਾਂ ਸਪਾਂਸਰ ਕੀਤਾ ਤੇ ਨਾਲ ਹੀ ਸਿਆਸੀ ਖੁਸਰਿਆਂ ਨੇ ਇਹ ਵੀ ਐਲਾਨ ਕਰਨੇ ਸ਼ੁਰੂ ਕਰਤੇ ਕਿ ਪੰਜਾਬ ਦੀ ਵੰਡ ਵੇਲੇ ਦੀ ਲੋੜ ਤੇ ਸਿੰਧ ਦੀ ਵੰਡ ਨਾਕਾਬਲੇ ਕਬੂਲ। ਇਹ ਦੋਹਰਾ ਮਿਆਰ ਕਿਸੇ ਹੋਰ ਨੂੰ ਤਾਂ ਸ਼ਾਇਦ ਕਬੂਲ ਹੋਵੇ, ਪਰ ਪੰਜਾਬ ਦੀ ਗੈਰਤਮੰਦ ਤੇ ਬਾਸ਼ਊਰ ਕੌਮ ਨੂੰ ਹਰਗਿਜ਼ ਕਾਬਲੇ ਕਬੂਲ ਨਹੀਂ। ਜੇ ਤੁਸੀਂ ਸਿੰਧ ਨੂੰ ਵੰਡਣ ਦੀ ਗੱਲ ਕਰਨ ਉੱਤੇ ਇਹ ਆਖੋ ਕਿ ਸਿੰਧੀਆਂ ਦੀ ਗੈਰਤ ਉੱਤੇ ਹਮਲਾ ਹੈ ਤੇ ਨਾਲ ਹੀ ਦੂਜੇ ਬੰਨੇ ਪੰਜਾਬ ਦੀ ਵੰਡ ਦਾ ਸ਼ੋਸ਼ਾ ਛੱਡ ਦਿਓ, ਫਿਰ ਕਿਵੇਂ ਤੁਹਾਨੂੰ ਪੰਜਾਬੀ ਚੰਗੇ ਅੱਖਰਾਂ ਯਾਦ ਕਰਨਗੇ? ਪੀਪਲ ਪਾਰਟੀ ਦੀ ਬਦਕਿਸਮਤੀ ਕਿ ਇਹਨੂੰ ਗਿਲਾਨੀਆਂ, ਕੁਰੇਸ਼ੀਆਂ, ਮਖਦੂਮਾਂ ਨੇ ਇੰਝ ਇਸਤੇਮਾਲ ਕੀਤਾ ਜਿਵੇਂ ਉਹਨਾਂ ਦੀ ਜਾਗੀਰ ਹੋਵੇ। ਉਸ ਤੋਂ ਵੱਡੀ ਬਦਕਿਸਮਤੀ ਇਹ ਕਿ ਪੀਪਲ ਪਾਰਟੀ ਦੀ ਲੀਡਰਸ਼ਿਪ ਇਸਤੇਮਾਲ ਹੁੰਦੀ ਰਹੀ ਅਤੇ ਅੱਜ ਵੀ ਇਹਨਾਂ ਦੇ ਹੱਥੋਂ ਵਰਤੀ ਜਾ ਰਹੀ ਹੈ। ਮੈਂ ਸਮਝਦਾ ਹਾਂ ਕਿ ਨਵਾਜ਼ ਲੀਗ ਤਰੱਕੀ ਦਾ ਹਵਾਲਾ ਜ਼ਰੂਰ ਪੇਸ਼ ਕਰਦੀ ਹੈ। ਪੇਸ਼ ਕਿਉਂ ਨਾ ਕਰੇ, ਉਹਨੇ ਕੰਮ ਵੀ ਤਾਂ ਬਹੁਤ ਕਰਾਇਆ ਹੈ, ਪਰ ਜੇਕਰ ਅਸੀਂ ਸਿਆਸੀ ਪਿਛੋਕੜ ਅਤੇ ਮੁਜ਼ਾਮਤੀ ਤਰੀਕਾਂ ਵੇਖੀਏ ਤਾਂ ਪੀਪਲ ਪਾਰਟੀ ਉਹ ਤੋਂ ਬਹੁਤ ਅੱਗੇ ਵੇ। ਇਹਦੇ ਬਾਵਜੂਦ ਕਿ ਪੀਪਲ ਪਾਰਟੀ ਦਾ ਜੋ ਸ਼ਾਨਦਾਰ ਮਾਜ਼ੀ ਅਤੇ ਤਹਿਰੀਕੀ ਪਿਛੋਕੜ ਰਿਹਾ ਹੈ, ਇਹ ਸਿਆਸੀ ਤਾਕਤ ਪੰਜਾਬ ਵਿੱਚ ਦੁਬਾਰਾ ਆਪਣੀ ਗਵਾਈ ਇੱਜ਼ਤ ਬਹਾਲ ਨਹੀਂ ਕਰ ਸਕੀ। ਇਹਦੀ ਇੱਕੋ ਵਜ੍ਹਾ ਹੈ ਕਿ ਪੀਪਲ ਪਾਰਟੀ ਗਰੀਬਾਂ ਅਤੇ ਮਜ਼ਦੂਰਾਂ ਦੀ ਜਮਾਤ ਸੀ। ਜਦ ਤੱਕ ਇਹਦੀ ਕਿਆਦਤ ਆਮ ਲੋਕਾਂ 'ਚੋਂ ਨਿਕਲ ਕੇ ਸਾਹਮਣੇ ਆਉਂਦੀ ਰਹੀ, ਇਸ ਜਮਾਤ ਨੇ ਆਵਾਮ ਦੇ ਦਿਲਾਂ ਉੱਤੇ ਰਾਜ ਕੀਤਾ। ਜਦੋਂ ਇਸ ਜਮਾਤ ਨੂੰ ਤੁਸੀਂ ਗੱਦੀ ਨਸ਼ੀਨਾਂ, ਜਾਗੀਰਦਾਰਾਂ ਜਾਂ ਵਡੇਰਿਆਂ ਦੀ ਜਮਾਤ ਬਣਾ ਦਿਓਗੇ, ਫਿਰ ਮਾੜਾ ਬੰਦਾ ਜਾਂ ਫਿਰ ਬਾਸ਼ਊਰ ਸਿਆਸੀ ਕਾਰਕੁਨ ਤੁਹਾਨੂੰ ਜੁੱਤੀ ਦੀ ਨੋਕ 'ਤੇ ਲਹੇਗਾ। ਪੀਪਲ ਪਾਰਟੀ ਅੱਜ ਵੀ ਬਿਹਤਰੀ ਆ ਸਕਦੀ ਹੈ, ਆਪਣਾ ਮਾਜ਼ੀ ਵਾਲਾ ਅਰੂਜ ਦੁਬਾਰਾ ਹਾਸਲ ਕਰ ਸਕਦੀ ਹੈ, ਪਰ ਇਹਦੇ ਲਈ ਉਹਨੂੰ ਸਾਬਤ ਕਰਨਾ ਪਏਗਾ ਕਿ ਉਹ ਪੰਜਾਬ ਦੀ ਮੁਖਲਸ ਅਤੇ ਹਮਦਰਦ ਸਿਆਸੀ ਤਾਕਤ ਹੈ। ਪੰਜਾਬ ਦੇ ਆਮ ਆਦਮੀ ਨਾਲ ਜੁੜ ਕੇ ਖਲੋਣਾ ਪਏਗਾ, ਉਹਦੀ ਆਵਾਜ਼ ਬਣ ਕੇ ਉਹਦੇ ਹੱਕਾਂ ਲਈ ਲੜਨਾ ਪਏਗਾ। ਅਤੇ ਜੇ ਤੁਸੀਂ ਸਮਝਦੇ ਹੋ ਕਿ ਇਹ ਸਾਰਾ ਕੰਮ ਗਿਲਾਨੀ ਟਾਈਪ ਦੇ ਲੋਕ ਕਰ ਲੈਣਗੇ, ਫਿਰ ਤੁਹਾਡੇ ਲਈ ਤਾਰੀਖ ਦਾ ਕਬਰਸਤਾਨ ਮੌਜੂਦ ਹੈ। ਤੁਹਾਡੀ ਸਿਆਸੀ ਜੜ ਪੱਟੀ ਜਾ ਚੁੱਕੀ ਹੈ, ਬਸ ਦਫਨ ਕਰਨ ਦੀ ਦੇਰ ਹੈ। ਮੇਰੀ ਦੁਆ ਹੈ ਕਿ ਜਿਸ ਜਮਾਤ ਦੇ ਪਲੇਟਫਾਰਮ ਤੋਂ ਆਪਣੀ ਸਿਆਸੀ ਜਦੋਜਹਿਦ ਸ਼ੁਰੂ ਕੀਤੀ, ਜਿਹਦੇ ਲਈ ਜੇਲ੍ਹਾਂ ਕੱਟੀਆਂ, ਮੁਕੱਦਮੇ ਚੱਲੇ, ਆਪਣਾ ਕੈਰੀਅਰ ਬਰਬਾਦ ਕੀਤਾ, ਉਹ ਸਿਆਸੀ ਜਮਾਤ ਇੱਕ ਵਾਰੀ ਫਿਰ ਆਪਣੇ ਨਤੀਜੇ ਵੱਲ ਪਰਤੇ, ਅਲੀਟ ਨੂੰ ਆਗ ਕਰਕੇ ਹਕੀਕੀ ਸਿਆਸੀ ਕਿਆਦਤ ਨੂੰ ਸਾਹਮਣੇ ਲੈ ਕੇ ਆਵੇ। ਮਾੜਾ ਬੰਦਾ ਇੱਕ ਵਾਰ ਫਿਰ ਇਹਦੇ 'ਤੇ ਭਰੋਸਾ ਕਰੇ, ਇਹਨੂੰ ਆਪਣੀ ਤਾਕਤ ਸਮਝੇ, ਫਿਰ ਸ਼ਾਇਦ ਹਾਲਾਤ ਬਿਹਤਰ ਹੋ ਜਾਣ। ਫਿਲਹਾਲ ਅਤੇ ਮੌਜੂਦਾ ਸਿਆਸੀ ਕਿਆਦਤ ਤੋਂ ਮੈਨੂੰ ਹਰਗਿਜ਼ ਕੋਈ ਉਮੀਦ ਨਹੀਂ। ਉਂਝ ਵੀ ਮਰੀਮ ਨਵਾਜ਼ ਆਪਣੀ ਕਾਰਕਰਦਗੀ ਪਾਰੋਂ ਇਹਨਾਂ ਨੂੰ ਬਹੁਤ ਪਿੱਛੇ ਛੱਡ ਗਈ ਹੈ। ਆਇੰਦਾ ਕੁਝ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ ਅਤੇ ਆਉਣ ਵਾਲੇ ਵੇਲੇ ਵਿੱਚ ਨਵਾਜ਼ ਲੀਗ ਦੀਆਂ ਸਿਆਸੀ ਗਲਤੀਆਂ ਅਤੇ ਖੂਬੀਆਂ ਬਾਰੇ ਵਿਚਾਰ ਸਾਂਝੇ ਹੋਣਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰੱਖ।